ਤੇ ਹੁਣ ਆਪਾਂ ਜਿਹੜਾ ਟਰੱਕਿੰਗ ਵੱਲ ਨੂੰ ਵੱਧਦੇ ਹਾਂ, ਟਰੱਕਿੰਗ ਦੇ ਬਾਬਤ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ ਆ। ਰਮਨ ਜੀ, ਥੋੜਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਟਰੱਕਿੰਗ ਇੰਡਸਟਰੀ ਦਾ ਰਾਈਟ ਨਾਓ, ਆਪਾਂ ਲਾਇਸੈਂਸਿੰਗ ਵਾਲਾ ਦੂਜੇ ਇਸ਼ੂ ਦੇ ਉੱਤੇ ਬਾਅਦ ਚ ਗੱਲ ਕਰਦੇ ਹਾਂ। ਓਵਰਆਲ ਸਪੌਟ ਰੇਟਸ ਤੇ ਹੋਰ ਸਾਰੀਆਂ ਚੀਜ਼ਾਂ, ਮਾਰਕੀਟ ਦਾ ਕੀ ਜਿਹੜੇ ਓਵਰਆਲ ਹਾਲਾਤ ਨੇ, ਕੁਛ ਫਰਕ ਪੈ ਰਿਹਾ ਆ ਜਾਂ ਕੰਮ ਉੱਥੇ ਦਾ ਉੱਥੇ ਹੀ ਖੜਾ ਹੈ? ਡੈਫੀਨੇਟਲੀ ਰਾਜਕਰਨ ਇੰਡਸਟਰੀ ਇਸ ਵੇਲੇ ਬਹੁਤ ਜ਼ਿਆਦਾ ਵੋਲਾਟਾਈਲ ਆ, ਅਤੇ ਖਾਸ ਕਰਕੇ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਬਹੁਤ ਇਸ ਵੇਲੇ ਟਰਮੋਇਲ ਦੇ ਵਿੱਚ ਕਹਿ ਲਓ ਚੱਲ ਰਹੀ ਆ। ਓਵਰਆਲ ਇੰਡਸਟਰੀ ਦੇ ਜਿਹੜੇ ਸਪਾਟ ਰੇਟਸ ਹੈਗੇ ਆ ਉਹ ਡੈਫੀਨੇਟਲੀ ਜਦੋਂ ਤੁਹਾਡੀ ਇੱਦਾਂ ਕਪੈਸਿਟੀ ਇੱਕਦਮ ਘਟਦੀ ਹੈਗੀ ਆ, ਜਾਂ ਕਹਿ ਲਓ ਡਰ ਕਹਿ ਲਓ, ਜਾਂ ਕੋਈ ਇੰਪਲੀਮੈਂਟੇਸ਼ਨ ਆ, ਜਾਂ ਕੋਈ ਰੋਕ ਆ, ਉਹਦੇ ਕਰਕੇ ਜਿਹੜੇ ਸਪਾਟ ਰੇਟਸ ਹੈਗੇ ਆ ਉਹਨਾਂ ਦੇ ਵਿੱਚ ਚੜ੍ਹਾਅ ਤਾਂ ਆਉਂਦਾ ਆ, ਉਹਨਾਂ ਦੇ ਵਿੱਚ ਉਹ ਵੱਧਦੇ ਹੈਗੇ ਆ। ਪਰ ਕੀ ਇਹ ਵਾਧਾ ਜਿਹੜਾ ਆ ਅਗੇਨ ਇਹ ਸਸਟੇਨ ਕੀਤਾ ਜਾ ਸਕੂਗਾ? ਕਿ ਇਹ ਵਾਧਾ ਜਿਹੜਾ ਹੈ ਇਹ ਇੱਦਾਂ ਹੀ ਰਹੂਗਾ? ਕਿਉਂਕਿ ਹੁਣ ਜਿੱਦਾਂ ਕਿ ਮੈਂ ਪਿਛਲੇ 2-3 ਹਫ਼ਤੇ ਪਹਿਲਾਂ ਇਹ ਗੱਲ ਕੀਤੀ ਸੀਗੀ, ਮਹੀਨਾ ਕੁ ਪਹਿਲਾਂ ਆਪਾਂ ਇਹ ਗੱਲ ਕੀਤੀ ਸੀਗੀ ਕਿ ਜਿਹੜੇ ਹਾਲਾਤ ਚੱਲ ਰਹੇ ਆ ਉਹਦੇ ਹਿਸਾਬ ਦੇ ਨਾਲ ਡਰਾਈਵਰ ਸ਼ਾਰਟੇਜ ਜਿਹੜੀ ਆ ਉਹ, ਜਿਹੜੀ ਪਹਿਲਾਂ ਅਸੀਂ ਵੀ ਮੰਨਦੇ ਸੀ ਕਿ ਡਰਾਈਵਰ ਸ਼ਾਰਟੇਜ ਹੈ ਨਹੀਂ ਗੀ, ਔਰ ਸਟਿਲ ਅਸੀਂ ਮੰਨਦੇ ਕਿ ਡਰਾਈਵਰ ਸ਼ਾਰਟੇਜ ਹੈ ਨਹੀਂ ਗੀ, ਸ਼ਾਰਟੇਜ ਹੈਗੀ ਆ ਤਾਂ ਐਕਸਪੀਰੀਅੰਸ ਡਰਾਈਵਰ ਦੀ ਸ਼ਾਰਟੇਜ ਹੈਗੀ ਆ। ਸੋ ਇਸ ਕਰਕੇ ਉਹ ਵੀ ਜਿਹੜਾ ਮੁੱਦਾ ਕਿਤੇ ਨਾ ਕਿਤੇ ਉੱਠਣਾ ਸ਼ੁਰੂ ਹੋ ਗਿਆ। ਅਤੇ ਓਵਰਆਲ ਜੇ ਕਹੀਏ ਇੰਡਸਟਰੀ, ਤਾਂ ਇਸ ਵੇਲੇ ਇੰਡਸਟਰੀ ਦੇ ਵਿੱਚ ਕੋਈ ਐਡਾ ਵਧੀਆ ਸੁਧਾਰ ਨਹੀਂ ਹੈਗਾ, ਕਿਉਂਕਿ ਜੇ ਮਾੜੇ ਮੋਟੇ ਰੇਟ ਵਧੇ ਆ ਤਾਂ ਡੈਫੀਨੇਟਲੀ ਉੱਥੇ ਡਰਾਈਵਰ ਵੀ ਘੱਟ ਗਏ ਆ ਕਾਫੀ। ਸੋ ਸਪਲਾਈ ਚੇਨ ਦਾ ਇਸ਼ੂ ਆ ਰਿਹਾ? ਹਾਲ ਦੀ ਘੜੀ ਤਾਂ ਸਪਲਾਈ ਚੇਨ ਦਾ ਇਸ਼ੂ ਨਹੀਂ ਉਭਾਰਿਆ ਜਾ ਰਿਹਾ ਜਾਂ ਨਹੀਂ ਆ ਰਿਹਾ ਹੈਗਾ, ਕਿਉਂਕਿ ਅਜੇ ਤੱਕ ਜਿਹੜਾ ਆ ਇਹ ਚੀਜ਼ ਆ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹਨੂੰ ਕਰਵ ਕਰ ਲਿਆ ਜਾਵੇ, ਇਹਨੂੰ ਠੀਕ ਕਰ ਲਿਆ ਜਾਵੇ। ਪਰ ਅਲਟੀਮੇਟਲੀ ਜਿਹੜੇ ਇੱਦਾਂ ਦੇ ਇਸ਼ੂਜ਼ ਆ, ਇੱਦਾਂ ਦੀਆਂ ਪ੍ਰੋਬਲਮਸ ਆ, ਉਹ ਕੁਛ ਇੱਕ ਹਫ਼ਤੇ ਤੇ ਮਹੀਨੇ ਬਾਅਦ ਜਾ ਕੇ ਪਤਾ ਲੱਗਦੀਆਂ। ਜਿਹੜੇ ਹੁਣ ਫਲੋਰੀਡਾ ਦੇ ਵਿੱਚ ਰੇਟਸ ਵਗੈਰਾ ਦੇ ਹਾਈਕ ਆਈ ਸੀਗੀ, ਉਹ ਡੈਫੀਨੇਟਲੀ ਆਲਮੋਸਟ ਲਾਈਕ ਉਸ ਐਕਸੀਡੈਂਟ ਤੋਂ ਮਹੀਨਾ ਬਾਅਦ ਦੇਖਣ ਨੂੰ ਮਿਲੀ ਸੀਗੀ, ਸ਼ੁਰੂ ਹੋਈ ਸੀ। ਸੋ ਹੁਣ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਫੈਕਟ ਲੈਂਦਿਆਂ ਇਟ ਵਿਲ ਟੇਕ ਲਿਟਲ ਬਿਟ ਆਫ ਅ ਟਾਈਮ। ਤੇ ਉਹ ਸੈਟਲ ਡਾਊਨ ਹੋ ਗਈ ਹੈ ਤੁਹਾਡੇ ਕਹਿਣ ਦਾ ਮਤਲਬ? ਉਹ ਹਾਈਕ ਖਤਮ ਹੋ ਗਈ? ਨਹੀਂ, ਉਹ ਹਾਈਕ ਖਤਮ ਨਹੀਂ ਮੈਂ ਕਹਿੰਦਾ ਹੋਈ ਆ, ਲੇਕਿਨ ਉਹਦੇ ਨਾਲ ਨਾਲ ਜਿਹੜਾ ਹੁਣ ਆਹ ਦੂਜਾ ਇੱਕ ਹੋਰ ਮੁੱਦਾ ਉੱਠ ਖੜਿਆ, ਜਿਹੜਾ ਪਿਛਲੇ ਵੀਕ ਦੇ ਵਿੱਚ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਨੂੰ ਰਿਨਿਊ ਨਾ ਕਰਨਾ, ਜਾਂ ਜਿਹੜੇ ਅੱਗੇ ਬੰਦ ਕਰਨਾ, ਇਹਦੇ ਨਾਲ ਜਿਹੜਾ ਉਸ ਚੀਜ਼ ਨੂੰ ਹੋਰ ਥੋੜ੍ਹਾ ਅੱਗੇ ਹੁੰਗਾਰਾ ਜ਼ਰੂਰ ਮਿਲਿਆ। ਔਰ ਕਿਉਂਕਿ ਹਾਲਾਤ ਜਿਹੜੇ ਇੰਨੇ ਅਨਪ੍ਰਡਿਕਟੇਬਲ ਹੋ ਗਿਆ, ਸਾਨੂੰ ਵੀ ਸੀਰੀਅਸਲੀ ਕਹੋ ਤਾਂ ਕੁਛ ਇੱਦਾਂ ਜ਼ਿਆਦਾਤਰ ਸਮਝ ਨਹੀਂ ਆਉਂਦੀ ਵੀ ਇਸ ਹਾਲਾਤਾਂ ਦੇ ਵਿੱਚ ਕੀ ਕਿਹਾ ਜਾਵੇ, ਕਿੱਦਾਂ ਦੇ ਵਰਡਿੰਗ ਕਹੀ ਜਾਣ। ਪਰ ਕੋਸ਼ਿਸ਼ ਇਹੋ ਹੀ ਕਰੀਦੀ ਆ ਕਿ ਸਟੇ ਕਾਮ ਐਂਡ ਸੇ ਵਟ ਐਵਰ ਇਜ਼ ਪੋਸੀਬਲ, ਕਿ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੀ ਇਨਵੈਸਟੀਗੇਸ਼ਨ, ਤੁਹਾਡੀ ਕੋਖ ਪੜਤਾਲ, ਤੁਸੀਂ ਪੜ੍ਹ ਲਿਖ ਕੇ ਸਾਰੇ ਪਾਸੇ ਦੇਖ ਕੇ ਜੋ ਚੀਜ਼ ਤੁਸੀਂ ਦੱਸਦੇ ਆ ਕਰਦੇ ਆ, ਪਰ ਅਲਟੀਮੇਟਲੀ ਜਿਹੜਾ ਅਸਰ ਹੁੰਦਾ ਆ ਪਬਲਿਕ ਦੇ ਵਿੱਚ ਕੀ ਹੋਣਾ ਹੈ ਉਹ ਟਾਈਮ ਹੀ ਦੱਸਦਾ ਹੈ। ਜੀ,